मेरी जिंदगी कर वीरान गई मन बावणी प्यार दी रीत गल होई कुल्फी है जी पाकिस्तान दी बहुत जबरदस्त ते माशाल्लाह बहुत ही जबरदस्त इन्हां दी वैन है परदेश अच्छा रहा ही परदेश ते कार नहीं गए परदेसां च उत्थे कबूतर बैठे ने दरख्त दे उत्ते ते ओ फिर अपना काम खांदे ने गड्डी सारी खराब कर दिंदे ने मजदूरी भी नहीं लेनी तो ज़ाहिर गल काम खराब करोगे तो अगला कोलू पैसे दे आज को दे गए ने पिज़्ज़ा ते कहंदे ने पिज़्ज़ा खाओ वालेकुम जी उम्मीद करदा तुसी सारे खरीदण नाल होवोगे जी ਅਸੀਂ ਆਏ ਅੱਜ ਇੱਥੇ ਗੈਰੇਜ ਤੇ ਇੱਕ ਬੰਦਾ ਲੱਗਾ ਇੱਥੇ ਗੱਡੀ ਦੇ ਅੱਗੇ ਪਿੱਛੇ ਤੇ ਉਹਦੇ ਨਾਲ ਲਾਉਂਦੇ ਆ ਗੱਪਸ਼ਪ ਤੇ ਕੀ ਮਾਜਰਾ ਕਰ ਰਿਹਾ ਗੱਡੀ ਦੇ ਨਾਲ ਤੇ ਤੁਹਾਨੂੰ ਕਰਾਉਂਦੇ ਆ ਚੈੱਕ ਤੇ ਇੱਕ ਬੰਦਾ ਉਧਰੋਂ ਵੀ ਆ ਗਿਆ ਲਾਈਟ ਬਿਲਕੁਲ ਖਰਾਬ ਆ ਅੱਛਾ ਇਹ ਨਵੀਂ ਲਾਈਟ ਦਾ ਮੰਗਦੇ ਆ 150 ਪਾਉਂਡ ਅੱਛਾ ਇਹ ਮੇਰਾ ਭਰਾ ਪਿੰਡੂ ਮੇਰੇ ਇਲਾਕੇ ਦਾ ਨਾਲ ਦੇ ਇਲਾਕੇ ਦਾ ਤੇ ਲਾਈਟ ਦਾ ਬੇੜਾ ਕਰ ਰਹੇ ਹੋ ਇਹ ਲਾਈਟ ਜਨਾਬ ਇਸ ਤਰ੍ਹਾਂ ਰਿਪੇਅਰ ਕਰਾਂਗੇ ਅਸੀਂ ਸਾਫ਼ ਕਰਾਂਗੇ ਇਹ ਟਿਕਟ ਪੇਪਰ ਲਿਆ ਇਹ ਪਾਣੀ ਲਿਆ ਥੋੜਾ ਜਿਹਾ ਲੱਗਦਾ ਹੈ ਤਾਂ ਬੇੜਾ ਕरोगे ਤੁਸੀਂ ਲਾਈਟ ਨਵੀਂ ਕਰ ਦਿਆਂਗੇ ਜੀ ਇਹ ਨਾ ਹੋਵੇ ਚੌਧਰੀ ਹੋਰ ਫਿਰ ਨਵੀਂ ਲਾਈਟ ਲੈਣੀ ਪਵੇ ਆ ਚੌਧਰੀ ਦੀ ਗੱਡੀ ਚੋਈ ਸਾਹਿਬ ਮੈਂ ਕਿਹਾ ਜੀ ਅਸੀਂ ਇਹ ਸਾਹਿਬ ਬੰਦਾ ਕਰ ਲੇਗਾ ਕੰਮ ਠੀਕ ਹੈ ਨਹੀਂ ਅਸੀਂ ਨੀਮ ਤੇ ਖਤਰਾ ਹੈ ਜਾਨ ਅੱਛਾ ਤੁਸੀਂ ਲੱਗੇ ਵੀ ਹੋਈ ਹੋ ਕੁਝ ਕਰਨ ਦੇ ਹੋਣੀ ਤੇ ਫਿਰ ਨਵੀਂ ਲਾਈਟ ਦਾ ਫਿਰ ਇੰਤਜ਼ਾਮ ਕਰ ਹੀ ਲਓ ਅਸਾਂ ਇਸੇ ਤੇ ਗੁਜ਼ਾਰਾ ਕਰ ਲੈ ਸਕਦੇ ਅੱਛਾ ਨਵੀਂ ਹੈ ਨਹੀਂ ਕੋਈ ਨਹੀਂ ਬੰਦਾ ਬੇਤਬਾਰਾ ਲੱਗਾ ਇੱਥੇ ਕੰਮ ਕਰਨ ਇਹ ਜਨਾਬ ਲਾਈਟ ਤੁਹਾਡੀ ਬਿਲਕੁਲ ਨਵੀਂ ਹੋ ਜਾਏਗੀ ਬਿਲਕੁਲ ਲੈਣ ਦੀ ਜ਼ਰੂਰਤ ਨਹੀਂ ਹੈ ਅਸੀਂ ਮਜ਼ਦੂਰੀ ਵੀ ਨਹੀਂ ਲੈਣੀ ਤੇ ਜ਼ਾਹਿਰ ਗੱਲ ਕੰਮ ਖਰਾਬ ਕਰੋਗੇ ਤਾਂ ਅਗਲਾ ਕੋਲੂ ਪੈਸੇ ਦੇ ਕੇ ਫਿਰ ਜਾਨ ਛਡਾਣੀ ਪਏਗੀ ਤੁਹਾਨੂੰ ਖਰਾਬ ਕੋਈ ਨਹੀਂ 20 ਸਾਲ ਤੋਂ ਗੈਰੇਜ ਰਨ ਕਰ ਰਹੇ ਆ ਅੱਲਾ ਚੋਈ ਸਾਹਿਬ ਕਰੋ ਕੰਮ ਸ਼ਾਮ ਨਾਲ ਫਿਰ ਗੱਪ ਲਾਉਂਦੇ ਆ ਤੁਹਾਡੀ ਗੈਰੇਜ ਤੇ ਘਰ ਵਾਲੇ ਬੌਸ ਕਹਿੰਦਾ ਸੀ ਗੱਡੀ ਧੋ ਕੇ ਲਿਆ ਉੱਥੇ ਤੇ ਐਵੇਂ ਫਿਰਦਾ ਰਹਿੰਦਾ ਉੱਥੇ ਕੰਮ ਸ਼ਾਮ ਤੇ ਕਰਦਾ ਨਹੀਂ ਘਰੋਂ ਨਿਕਲ ਜਾਂਦਾ ਮੈਂ ਕਿਹਾ ਗੱਡੀ ਧੋ ਕੇ ਲੈਂਦੇ ਕਾ ਸਰੋਲਾ ਸਾਡੀ ਗੱਡੀ ਦਾ ਇਹ ਤੇ ਦਰਖਤ ਅੱਗੇ ਥੱਲੇ ਗੱਡੀ ਖੜੀ ਕਰਦੇ ਉੱਤੇ ਬਹਿੰਦੇ ਨੇ ਕਬੂਤਰ ਤੇ ਉਹ ਫਿਰ ਤੁਹਾਨੂੰ ਪਤਾ ਆਪਣੀ ਰੰਗਬਾਜ਼ੀ ਪਾਉਂਦੇ ਨੇ ਗੱਡੀ ਤੇ ਉਹ ਗੱਡੀ ਹੋ ਗਈ ਖਰਾਬ ਤੇ ਮਿੱਟੀ ਛਿੱਟੀ ਲੱਗੀ ਮੈਂ ਕਿਹਾ ਚਲੋ ਆਪ ਹੀ ਧੋ ਲਈਏ ਕੀ ਫਾਇਦਾ ਕਿਸੇ ਨੂੰ ਬਾਹਰ ਪੈਸੇ ਦੇਵਾਂਗਾ ਚਲੋ ਜੀ ਕਰਦੇ ਆ ਤੁਹਾਡੇ ਨਾਲ ਵੀ ਸ਼ੇਅਰ ਵੀ ਸਾਡੀ ਗੱਡੀ ਹੈ ਖਲੋਤੀ ਹੈ ਮਾੜੀ ਜੀ ਗੱਡੀ ਤਾਂ ਅਸੀਂ ਮਾੜੇ ਜਿਹੇ ਬੰਦੇ ਹੈਗੇ ਤੇ ਗੱਡੀ ਧੋਨੇ ਆ ਤੇ ਕਰਦੇ ਤੁਹਾਡੇ ਨਾਲ ਵੀ ਲੋ ਜੀ ਆ ਸਾਡੀ ਗੱਡੀ ਹੈ ਤੇ ਗੱਡੀ ਧੋਣ ਆਇਆ ਮੈਂ ਕਿਹਾ ਜ਼ਰਾ ਗੱਡੀ ਛੱਡੀ ਧੋਈਏ ਬੌਸ ਨੂੰ ਵੀ ਖੁਸ਼ ਕਰਨਾ ਤੇ ਇੱਥੇ ਆਪਣਾ ਕੀ ਨਾ ਜਿੱਥੇ ਮੈਂ ਗੱਡੀ ਖੜੀ ਕਰਦਾ ਉੱਥੇ ਕਬੂਤਰ ਬੈਠਦੇ ਨੇ ਦਰਖਤ ਦੇ ਉੱਤੇ ਤੇ ਉਹ ਫਿਰ ਆਪਣਾ ਕੰਮ ਖਾਂਦੇ ਨੇ ਗੱਡੀ ਸਾਰੀ ਖਰਾਬ ਕਰ ਦਿੰਦੇ ਨੇ ਤੇ ਰਹਿਣ ਨਾਲ ਗੱਡੀ ਛੱਡੀ ਧੋ ਕੇ ਨਾ ਘਰ ਲੈ ਜਾਈਏ ਤੇ ਬੌਸ ਨੂੰ ਵੀ ਖੁਸ਼ ਕਰਨਾ ਪੈਂਦਾ ਬੌਸ ਕਿਹਾ ਜੀ ਅੱਜ ਗੈਰੇਜ ਜਾਣਾ ਤੇ ਕੰਮ ਨਹੀਂ ਕਰਨਾ ਸਿਰਫ ਗੱਡੀ ਧੋਣੀ ਹੈ ਤੇ ਮੈਂ ਗੱਡੀ ਧੋਣ ਆਇਆ ਇੱਥੇ ਕੰਮ ਬਹੁਤ ਵੱਡਾ ਅੰਦਰ ਵੀ ਗੱਡੀ ਬੜੀ ਖਰਾਬ ਹੈ ਕਿਉਂਕਿ ਮੇਰੇ ਕੱਪੜੇ ਹੁੰਦੇ ਨੇ ਗੈਰੇਜ ਵਾਲੇ ਤੋਂ ਮਿੱਟੀ ਹੋ ਜਾਂਦੀ ਸਾਰੀ ਅੱਜ ਬਹੁਤ ਵੱਡਾ ਕੰਮ ਹੈ ਜਨਾਬ ਤੇ ਮੈਂ ਹੈ ਨਾਲ ਗੱਡੀ ਛੱਡੀ ਧੋਈਏ ਤੇ ਨਾਲ ਵਿਖਾਵਾਂਗੇ ਤੁਹਾਨੂੰ ਪੂਰੀ ਗੱਡੀ ਕਿਵੇਂ ਧੋਣੀ ਉਹ ਤਾਂ ਤੁਹਾਨੂੰ ਵੀ ਪਤਾ ਹੋਣਾ ਕਿਵੇਂ ਧੋਂਦੇ ਰਹਿੰਦੇ ਹੋ ਤੇ ਹੁਣ ਮੈਂ ਗੱਡੀ ਛੱਡੀ ਧੋ ਲਿਆ ਇੱਕ ਮਿੰਟ ਪਾਣੀ ਮਾਰ ਲਿਆ ਤੇ ਥੋੜਾ ਜਿਹਾ ਨਾ ਸਾਡਾ ਪੈਪ ਵੀ ਟੁੱਟਾ ਦੇਸੀ ਜੁਗਾੜ ਲਾਇਆ ਕਿਉਂਕਿ ਇਹ ਜਿਹੜਾ ਹੈ ਨਾ ਠੀਕ ਹੁੰਦਾ ਕਿਉਂਕਿ ਧੁੱਪ ਕਾਫੀ ਤੇ ਪਾਣੀ ਸੁੱਕ ਜਾਂਦਾ ਸਾਡਾ ਟਾਈਮ ਕਾਫੀ ਲੱਗ ਜਾਣਾ ਤਾਂ ਮੈਂ ਥੋੜੀ ਦੇਰ ਬਾਅਦ ਤੁਹਾਡੇ ਨਾਲ ਗੱਪਸ਼ਪ ਲਾਣਾ ਮੈਂ ਗੱਡੀ ਥੋੜੀ ਧੋ ਲਿਆ ਤੇ ਫਿਰ ਤੁਹਾਨੂੰ ਵਿਖਾਣਾ ਗੱਡੀ ਦੀ ਸ਼ਕਲ ਬਣੀ ਹੈ ਜੀ ਬੰਦੇ ਆਨੇ ਸਾਡੇ ਵਿੱਚ ਸਭ ਕਿੱਧਰ ਫਿਰ ਰਹੇ ਹੋ ਅੱਜ ਤੁਸੀਂ ਇੱਧਰ ਅੱਜ ਫਿਰ ਭਾਇਆ ਮੋਕਾ ਬੜਾ ਚਾਹੀਦਾ ਸੀ ਮੈਂ ਕਿਹਾ ਚਲੋ ਜਾਈਏ ਜਰਾ ਤੁਸੀਂ ਦਾ ਗੱਪ ਲਾ ਕੇ ਆਈਏ ਚਾਹ ਸਾਹਿਬ ਕਰੋ ਸਾਡੇ ਬਾਰੇ ਵੀ ਕੁਝ ਭਾਈ ਜੀ ਤੁਹਾਡਾ ਹੀ ਖਿਆਲ ਹੈ ਭਾਈ ਜੀ ਤੂੰ ਆਪਣੀ ਚਮਕਾਨ ਵਿੱਚ ਚੱਕਰ ਲੱਗਾ ਭਾਈ ਜੀ ਬੰਦਾ ਚੋਈ ਸਾਹਿਬ ਬੰਦਾ ਆਂਦਾ ਕੋਈ ਕੁਲਫੀਆਂ ਲੈ ਆਂਦਾ ਮੌਸਮ ਵੈਸੇ ਕੋਈ ਬਾਹਰ ਮੇਰਾ ਤੁਸੀਂ ਗੱਡੀ ਆਪਣੀ ਵਾਸ਼ ਕਰੋ ਇਹ ਗੱਡੀ ਬਾਹਰ ਕੱਢੋ ਦੂਈ ਅੰਦਰ ਕਰੋ ਕੁਲਫੀਆਂ ਕੇ ਮੈਂ ਜਨਾਬ ਫਲੂਦਾ ਬਣਵਾ ਕੇ ਲਿਆਵਾਂਗਾ ਚੋਈ ਸਾਹਿਬ ਕਦੇ ਬਗੈਰ ਮਤਲਬ ਤੋਂ ਵੀ ਕੋਈ ਕਰ ਲਿਆ ਕਰੋ ਮਤਲਬ ਨਹੀਂ ਮਤਲਬ ਨਾਲ ਦੁਨੀਆ ਭਾਇਆ ਇਹ ਮਤਲਬ ਦੀ ਫਿਰ ਕੋ ਕਰਨਾ ਪੈਂਦਾ ਨਹੀਂ ਚੋਈ ਸਾਹਿਬ ਇਹ ਤੇ ਨਹੀਂ ਗੱਲ ਹੋਈ ਤੁਸੀਂ ਨਾ ਇਸ ਤਰ੍ਹਾਂ ਕਰੋ ਨਾ ਤਾਨੀ ਸਾਹਿਬ ਇਹ ਭਾਈ ਜੀ ਤੁਸੀਂ ਕਿਉਂ ਦੂਰ ਇੱਧਰ ਆਓ ਨਾ ਉਹ ਭਾਈ ਜੀ ਇੱਧਰ ਆਓ ਨਾ ਉਹ ਇੱਧਰ ਆਓ ਚੋਈ ਸਾਹਿਬ ਆ ਬੰਦਾ ਮੈਂ ਵਗਾਉਣਾ ਵਾਪਸ ਕਰ ਰਿਹਾ ਅੱਛਾ ਗੱਡੀ ਚਾਬੀ ਚਾ ਜਾ ਇਹ ਕਿ ਕੁਲਫੀਆਂ ਖਾ ਸੋ ਜਾਂ ਫਲੂਦਾ ਨਹੀਂ ਜੀ ਭਾਈ ਜੀ ਕੁਲਫੀ ਖਵਾਓ ਤੇ ਬਾਤ ਗੱਲ ਬਣਦੀ ਹੈ ਜਾ ਇਹ ਤੂੰ ਨਾ ਤੂੰ ਕਿਸੇ ਨੂੰ ਕੁਲਫੀਆਂ ਲੈ ਕੇ ਆ ਭਾਈ ਰਾ ਗੱਡੀ ਧੋ ਕੇ ਕੱਢਣ ਬਾਹਰ ਮੁੜ ਕੇ ਸਾਡੀ ਗੱਡੀ ਤੇ ਮਗਰ ਲੱਗ ਨਹੀਂ ਬਗੈਰ ਗੱਡੀ ਕੰਮ ਕੀਤੇ ਇੰਜ ਕੇ ਕੁਲਫੀ ਖਵਾਉਣੀ ਕੁਲਫੀਆਂ ਖਾ ਲੈ ਗੱਡੀ ਨਾ ਹੀ ਕਰ ਹੈ ਤੇ ਮਜ਼ਾ ਆਵੇ ਨਾ ਬੰਦਾ ਮਜ਼ਾ ਆਵੇ ਨਾ ਬਗੈਰ ਕਿਸੇ ਮਤਲਬ ਤੋਂ ਟੁਕਸੀਆਂ ਕੋ ਲੈ ਕੇ ਹੋਵੇ ਨਾ ਕੰਮ ਇਹ ਨਾ ਦੁਨੀਆ ਅੱਜ ਕੱਲ ਮਤਲਬ ਦੀ ਹੈ ਬਗੈਰ ਯਾਰ ਕਿਹੜੀ ਗੱਲ ਕਰ ਰਿਹਾ ਤੂੰ ਹੁਕਮ ਕਰ ਜਨਾਬ ਕੁਲਫੀਆਂ ਛੋੜ ਫਲੂਦਾ ਆਖ ਜਿਹੜੀ ਸ਼ੈਖ ਹੁਣ ਜਨਾਬ ਡਿਲੀਵਰੀ ਕਰਾ ਲੈਣੇ ਨੇ ਤੇ ਛੋੜ ਕੋਈ ਸਵਾਰਤ ਕਰ ਸਕਦੇ ਆ ਗਰੀਬ ਜਿਹਾ ਬੰਦਾ ਆਇਆ ਤੁਸੀਂ ਵੱਡੇ ਲੋਕ ਮੈਂ ਕਹਿ ਰਿਹਾ ਨਾ ਜਿਹੜਾ ਮੌਸਮ ਹੈ ਨਾ ਹਾਂਜੀ ਤੂੰ ਭਵੇਂ ਕੁਲਫੀਆਂ ਖਾ
ਭਾਵੇਂ ਆ ਲੱਸੀ ਮੰਗਾ ਲੈਣੇ ਜਨਾਬ, ਨਹੀਂ ਤੇ ਫਲੂਦਾ ਲੈ ਆਨੇ। ਹੋਰ ਦੱਸ ਲੱਸੀ ਪੀ ਕੇ ਸੁਸਤੀ ਬੜੀ ਚੜਦੀ ਚੋਈ ਸਾਹਿਬ, ਕੰਮ ਹੀ ਤਾਂ ਕਰਨਾ ਹੈ। ਇਸ ਮੌਸਮ ਵਿੱਚ ਲੱਸੀ ਪੀ ਕੇ ਮੰਜੇ ਤੇ ਬੈਠਾ ਹੋਵੇ ਬੰਦਾ ਤੇ ਮਜ਼ਾ ਆਉਣਾ ਹੀ ਹੈ। ਤੋ ਚੋਈ ਸਾਹਿਬ ਆਪਣਾ ਬਾਗ ਵਾਲਾ ਸਿਸਟਮ ਹੋਵੇ ਨਾ ਤੇ ਮੰਜਾ ਪਿਆ ਹੋਵੇ ਤੇ ਕੋਈ ਬਾਗ ਵਾਲੇ ਜਾ ਰਹੇ ਜਨਾਬ, ਇਨਸ਼ਾਅੱਲਾ ਅੱਲਾ ਖੈਰ ਕੀਤੀ ਤੇ ਮੰਜੇ ਡਾਵਾਂਗੇ। ਬਾਗ ਚੋਈ ਸਾਹਿਬ ਉਸ ਟਾਈਮ ਤੇ ਮਾਲਟੇ ਸ਼ਾਲਟੇ ਵੀ ਖਤਮ ਹੋ ਜਾਂਦੇ ਨੇ। ਨਹੀਂ ਮੇਰਾ ਖਿਆਲ ਉਹਨੇ ਕਮਾਦ ਹੋਣਾ ਹੈ। ਕਮਾਲ ਗੰਨੇ ਦਾ ਰਸ। ਚੋਈ ਸਾਹਿਬ ਗੰਨਾ ਜ਼ਿਆਦਾ ਵੀ ਨਹੀਂ ਖਾਈਦਾ। ਜਿਹੜਾ ਬੰਦਾ ਕਿਉਂ ਜੀ ਇੰਗਲੈਂਡ ਤੋਂ ਜਾਵੇ ਉਹਦਾ ਹਾਜ਼ਮਾ ਵੈਸੇ ਹੀ ਠੀਕ ਨਹੀਂ ਹੁੰਦਾ ਗੰਨੇ ਦਾ ਜਨਾਬ। ਜੂਸ ਵਿੱਚ ਗਾਜਰਾਂ ਨਾਲ ਨਿੰਬੂ ਮਾਰਿਆ ਹੋਵੇ, ਚੋਈ ਸਾਹਿਬ ਉਹ ਸਰਦੀਆਂ ਚ ਜ਼ਬਰਦਸਤ। ਚੋਈ ਸਾਹਿਬ ਉਹ ਕੰਮ ਸਰਦੀਆਂ ਚ ਹੁੰਦਾ ਹੈ। ਮੈਂ ਜਨਾਬ ਤੁਹਾਨੂੰ ਦਾਵਤ ਦੇ ਰਿਹਾ, ਮੈਂ ਜਾ ਰਿਹਾ ਪਾਕਿਸਤਾਨ। ਆਓ ਜਨਾਬ ਉੱਥੇ ਤੇ ਚੋਈ ਸਾਹਿਬ ਫਿਰ ਸਾਨੂੰ ਪੂਰਾ ਮਾਹੌਲ ਦੇਵਾਂਗੇ ਜਨਾਬ। ਚੋਈ ਸਾਹਿਬ ਕੋਈ ਫਿਰ ਟਿਕਟ ਸ਼ਿਕਟ ਵੀ ਕਰਾ ਕੇ ਦਿਓ, ਪੈਸੇ ਸਾਡੇ ਕੋਲ ਲੈ ਕੇ ਨਹੀਂ, ਅਸੀਂ ਕੀ ਕਰਨਾ ਪਾਕਿਸਤਾਨ। ਸਾਡੀ ਟਿਕਟ ਵਾਲਾ ਕੋਈ ਮਸਲਾ ਨਹੀਂ, ਤੁਸੀਂ ਤਿਆਰੀ ਬਣਾਓ। ਅਸਾਂ ਲਓ ਹਾਜ਼ਰ ਹਾਂ ਜੀ। ਜਨਾਬ। ਲਓ ਜੀ ਇਹ ਤੁਹਾਡੇ ਸਾਹਮਣੇ ਤੂੰ ਇਹ ਗੱਲ ਯਾਰ ਚਾਬੀ ਚਾਹ ਗੱਡੀ ਦੀ ਜਾ ਲੈ ਚੌਧਰੀ ਗੜੀ। ਚੌਧਰੀ ਸਾਹਿਬ ਅੱਛਾ ਨਾਲ ਕਹਿੰਦਾ ਕਹਿ ਭਾਈ ਕੁਲਫੀ ਖਾਣੀਆਂ। ਲਓ ਜੀ ਚੋਈ ਸਾਹਿਬ ਅਸੀਂ ਠੀਕ ਹੈ ਜਨਾਬ, ਕੁਲਫੀਆਂ ਲੈ ਆਨੇ। ਇਹ ਵੇਖੋ ਜੀ ਚੋਈ ਸਾਹਿਬ ਸਾਡੇ ਕੋਲ ਆਏ ਨੇ ਤੇ ਮਾਸ਼ਾਅੱਲਾ ਬਹੁਤ ਹੀ ਜ਼ਬਰਦਸਤ। ਚੋਈ ਸਾਹਿਬ ਇਹ ਕੀ ਬੂਟੀ ਜੀ ਲਾਈ ਹੈ? ਸ਼ੀਸ਼ਾ ਜਨਾਬ। अच्छा सिगरेट छोड़ देते नोने से? वैसे एंजॉय करना जनाब, वैसे शौक नहीं है, वैसे शुगर करना ना फैशन शौक भी नहीं है तो खाली शुगर का। शुगर लो जी ये भी कोई ये भी अजीब ही शुगर है ते। अच्छा जनाब ले आ रहे हो? मैं जनाब जा रहा हूं कुल्फी लेने। ओ चाचा अली अपने चाचा साहब को भी पूछो जी, चाचा और की खाणगे? चाचा अली हाँ जी। मैं बंदा पे ना लेने कुल्फियां। अच्छा ले आओ। चौधरी कह रहा मैं खानी कुल्फियां गर्मी है। ते हाई साहब मैं जनाब कुल्फी खास हो या फलूदा। हाई साहब की कर रहे हो जी तुसी ये? जनाब इस गड्डी च पा रहे सी शाकर आ जाओ। अच्छा ते काम शाम हो रहा ते आदा यूके दा मौसम है ते दिल नहीं करदा काम करन, तुसी किथे लगे हो इथे फिर काम? बिल्कुल करना मौसम आना वैसे नहीं करता। जेदे घर आ गई भूख हो उसे तो काम होंदा है। नहीं चोई साहब हुन ये ते ना आखो ना। जी साहब ये भूख खाली तो की थुकाल काट ले जी, तो हम भूख के तो पिछले ते गए रगड़े थे। नहीं ये भूख खाली गाल तो यार तानी ए चाचे को पूछे भूख खाली गाल किवें कीती करो। नहीं हाजी साहब अल्लाह दा शुक्र है ਤੁਹਾਡੇ ਕੋਲ ਨਾ ਤੇ ਤੁਸੀਂ ਇਹ ਹੁਣ ਕੰਮ ਸ਼ਾਮ ਕਰਨ ਲੱਗੇ। ਕੁਲਫੀਆਂ ਮੈਂ ਖਿਲਾਉਂਦਾ ਪਿਆ, ਫਲੂਦਾ ਮੈਂ ਖਿਲਾ ਰਿਹਾ, ਤੂੰ ਭੁੱਖ ਵਾਲੀ ਗੱਲ ਛੋੜ। ਚਲੋ ਜੀ ਹਾਜੀ ਸਾਹਿਬ ਨੂੰ ਕੰਮ ਕਰਨ ਦਿਓ, ਹਾਜੀ ਸਾਹਿਬ ਨੂੰ ਕਰਨ ਦਿਓ ਕੰਮ ਸ਼ਾਮ ਤੇ ਤੁਸੀਂ ਕੁਲਫੀਆਂ ਸ਼ੁਲਵੀਆਂ ਦਾ ਕਰੋ ਬੰਦੋਬਸਤ ਤੇ ਫਿਰ ਤੁਹਾਡੇ ਨਾਲ ਗੱਪਸ਼ਪ ਲਾਉਂਦੇ ਤੇ ਮੈਂ ਗੱਡੀ ਛੱਡੀ ਧੋ ਲਿਆ ਇਹਨਾਂ, ਮੈਂ ਗੱਡੀ ਮੇਰੀ ਇੱਥੇ ਪਈ ਰਵੇ। ਜਾ ਕੇ ਮਾਰ ਪੈਣੀ ਮੈਨੂੰ। ਮੈਨੂੰ ਖਾਲੀ ਟਾਈਮ ਦੱਸੋ ਕਿੰਨੇ ਟਾਈਮ ਹੈ ਤੁਸੀਂ ਫਾਰਗ ਹੋ? ਮੈਂ ਲੈ ਕੇ ਆਇਆ ਤੇ ਚੋ ਖਾਲੀ ਸਾਹਿਬ 5 ਮਿੰਟ ਦੀ ਡਰਾਈਵ ਹੈ। ਮੈਂ ਮੈਂ ਕੋਲ ਅੱਧਾ ਘੰਟਾ ਲੱਗ ਜਾਣਾ, ਫਿਰ ਸਫਾਈ ਤਾਂ ਕਰਨੀ ਪਏਗੀ। ਮੇਰੀ ਕਹਿੰਦੇ ਘੰਟੇ ਬਾਅਦ ਲੈ ਕੇ ਆਵਾਂ। ਕਿਉਂ ਮੈਂ ਫੋਨ ਕਰਦਾ ਉਹਨਾਂ ਨੂੰ ਗੱਡੀ ਚਮਕਾ ਕੇ ਲੈ ਜਾਣੀ ਘਰ ਨੇ। ਨਾ ਮਾਲ ਤਿਆਰ ਕਰਾਉਣਾ। ਘਰੋਂ ਆਰਡਰ ਹੋਇਆ ਸੀ ਗੱਡੀ ਚਮਕਾ ਕੇ ਲੈਣੀ ਤੇ ਹੁਣ ਮੇਰਾ ਦਿਲ ਹੈ ਸਹੀ ਗੱਪਸ਼ਪ ਲਾਓ ਤੇ ਮੈਂ ਗੱਡੀ ਛੱਡੀ ਧੋਣਾ ਜੀ। ਗੱਡੀ ਛੱਡੀ ਧੋਵਾਂ ਤੇ ਇਹ ਨਾ ਹੋਵੇ ਘਰ ਜਾ ਕੇ ਮਾਰ ਪਵੇ ਤੇ ਇਹ ਤੇ ਇੱਥੇ ਗੱਪਾਂ ਛੱਪਾਂ ਲਾਉਂਦੀਆਂ ਰਹਿਣਗੀਆਂ। ਵੇਖਾਂਗੇ ਕਿਸ ਟਾਈਮ ਸਾਨੂੰ ਮਿਲਦੀ ਹੈ ਕੁਲਫੀ। ਤੇ ਠੀਕ ਹੈ ਜੀ ਕਰਨਾ ਮੈਂ ਕੰਮ ਸ਼ਾਮ ਤੇ ਗੱਡੀ ਤੋਂ ਥੋੜੇ ਬੜਿਆਂ ਨੇ ਕੋਈ ਦੁੱਖ ਜਿਹਾ ਥੋੜਾ ਸੇ ਸੁਣਾਓ ਨਾ। ਉਹ ਯਾਰ ਤਾਨੀ ਥੋੜੇ ਕਿਹੜੇ ਸੁਣਾਈ, ਇੱਥੇ ਹੈ ਨਹੀਂ ਦੁੱਖ ਹੀ ਦੁੱਖ। ਅੱਛਾ ਚੱਲ ਮੈਂ ਤੈਨੂੰ ਇੱਕ ਨਿਗਾਹ ਕਿੱਦਾਂ ਸੁਣਾ ਦੇ। ਚਲੋ ਸੁਣਾਓ ਜੀ ਚੋਈ ਸਾਹਿਬ। ਸਕਿਆ ਹਰ ਵਕਤ ਗਏ ਮੈਂ ਬੇਕਸ ਦੇ, ਆਹ ਹੋਈ ਗੈਰਾਂ ਦੀ ਜੀਤ ਤੇ, ਆਹ ਮੇਰੀ ਜ਼ਿੰਦਗੀ ਕਰ ਵੀਰਾਨ ਗਈ, ਮਨ ਬਾਵਣੀ ਪਿਆਰ ਦੀ ਰੀਤ ਤੇ। ਗੱਲ ਹੋਈ ਨਾ। ਅੱਗੇ ਆ ਬਦਲ ਜ਼ਮਾਨਾ ਨਾਲ ਮਾਈ ਦੇ, ਅੱਛਾ ਨਾ ਰਹੀ ਜਗ ਤੇ ਕੋਈ ਰੀਤੇ। ਉਹ ਇੰਨੇ ਮਿਹਰਬਾਨ ਤੁਸੀਂ ਪਿਆਰ ਦਾਈ ਇਸ ਪਰਦੇਸ ਦੇ ਬੈੜੇ ਗੀਤ। ਆਏ ਲੱਗਦਾ ਚੋਈ ਸਾਹਿਬ ਤੁਹਾਨੂੰ ਸੱਟਾਂ ਕਾਫੀ ਲੱਗੀਆਂ ਨੇ ਵੈਸੇ। ਭਾਈ ਇਹ ਪਰਦੇਸ ਅੱਛਾ ਵੇਖ ਲੈ ਸੱਸ ਸਮੁੰਦਰ ਆ ਕੇ ਪਾਰ ਬੈਠਾ, ਯਾਰ ਦੋ ਸਾਰੇ ਛੋੜ ਕੇ ਬੈਠੇ ਹੋ, ਕਿਹੜਾ ਫਾਇਦਾ? ਆਏ ਚੌਧਰੀ ਸਾਹਿਬ ਖਾ ਗਿਆ ਪਰਦੇਸ ਲੱਗਦਾ ਮੈਂ ਤੁਹਾਨੂੰ। ਕਿ ਸ਼ੁਰੂ ਲੈ ਗਿਆ ਪਰਦੇਸ। ਅੱਛਾ ਕਿਉਂ ਪਾਕਿਸਤਾਨ ਚੰਗੇ ਨਹੀਂ ਸੀ? ਕੀ ਫਾਇਦਾ ਸੀ ਫਿਰ ਇੱਥੇ ਆਉਣ ਦਾ ਤੁਹਾਨੂੰ? ਪਾਕਿਸਤਾਨ ਚ ਸਾਹਿਬ ਯਸ਼ ਅੱਛਾ ਜ਼ਿੰਦਗੀ ਸਕੂਨ ਦੀ ਇੱਥੇ ਕੀ ਨੇ? ਆਏ, ਅਬੇ ਕਿਦੋਂ ਖਲੋਤੇ ਚੋਕ ਜੇ? ਅੱਛਾ ਜ਼ਲਾਲਤ ਇੱਥੇ ਅੱਜ ਕੀ ਹਾਲ ਹੈ? बस यारो ठीक ठाक है, तू सुना। ਕੀ ਰੋਲੇ ਪਵਾਏ ਨੇ ਅੱਜ ਕੱਲ ਮਾਸ਼ਾਅੱਲਾ? बस ये लोग इन्हां नू चाਹੀਦਾ देसी ਕੰਮ। ਦੇਸੀ ਕੰਮ। मैं है हुन देसी ਕੰਮ तो सानू देंगा। ਹੋਰ ਸੁਣਾਓ ਫਿਰ ਜ਼ਿੰਦਗੀ ਕਿਵੇਂ ਗੁਜ਼ਰ ਰਹੀ ਪਰਦੇਸ ਦੇ ਅੰਦਰ? जे ਪਰਦੇਸ ਦੇ ਵਿੱਚ ਜ਼ਿੰਦਗੀ ਕਿਵੇਂ ਗੁਜ਼ਰ ਰਹੀ ਤੁਹਾਡੀ? परदेस च मैं है ही जम्मू बले परदेस च हां ਅੱਛਾ ते रहा ही परदेस च हां। ਤੇ ਘਰ ਨਹੀਂ ਗਏ ਪਰਦੇਸਾਂ 'ਚ ਹੀ ਆ ਨੇ? एक दफा गया सा फौज दे जमाने च, ਅੱਛਾ फिर टुर आया सा परदेस। ਉਹ ਹੁਣ ਤੁਹਾਡੇ ਵਾਸਤੇ ਤਾਂ ਉਹ ਪਰਦੇਸ ਹੋਇਆ ਨਾ, ਇਹ ਦੇਸ ਹੋਇਆ। वो परदेस होया।
ਇਹ ਵੇਖੋ ਜੀ ਇਹ ਸਾਡੇ ਇੱਥੇ ਯੂਜ਼ ਟੂ ਹੋ ਗਏ ਆ, ਇੱਥੇ ਹੀ ਰਹਿੰਦੇ ਆ ਤੇ ਇੱਥੇ ਹੀ ਰਹਿਣੇ ਆ, ਇੱਥੇ ਹੀ ਸਭ ਹੁਣ ਇੱਕ ਦਿਨ ਆਏਗਾ ਡੱਬੇ 'ਚ ਹੀ ਇੱਥੇ ਹੀ ਡੱਬੇ ਚਲੇ। 'ਚ ਹੀ ਇੱਥੇ ਚਲੇ ਜਾਵਾਂਗੇ। ਇਹ ਗੱਲ ਤੇ ਹੈ, ਉਹ ਹੁਣ ਸਾਡੇ ਵਾਸਤੇ ਇਹ ਦੇਸ਼ ਹੋਇਆ, ਉਹ ਪਰਦੇਸ ਹੋਇਆ। ਅਸਲੀ ਹੈ ਤੁਸੀਂ ਲੋਕ ਫਜ਼ੂਲ ਉਥੇ ਕੋਠੀਆਂ ਬਣਾਉਂਦੇ ਹੋ, ਤੁਸੀਂ ਵੀ ਇੱਥੇ ਹੀ ਡੱਬੇ 'ਚ ਹੀ ਫਸ ਜਾਓ। ਸਾਰੀ ਗੱਲ ਕੋਠੀਆਂ ਤੇ ਕੋਈ ਹੋਰ ਤੇ ਨਸੀਬ ਹੋਣਗੀਆਂ, ਸਾਡੇ ਤੇ ਹੋਣਗੀਆਂ ਨਹੀਂ। ਬਸ ਕਿਉਂ? ਮੈਂ ਇਹਨਾਂ ਨੂੰ ਮਨਾ ਕਰਦਾ ਨਾ ਬਣਾਓ ਉੱਥੇ, ਅੱਛਾ ਹੁਣ ਬੰਬ ਵੱਜ ਗਏ। ਹਾਂ ਬਿਲਕੁਲ ਜੀ। ਤੇ ਮੈਂ ਧੋ ਲਈ ਤਾਂ ਅਸੀਂ ਗਿਆ ਹੁਣ ਅੰਦਰ ਹੋਰ ਸ਼ੁਕਰ ਵੀ ਮਾਰੀਏ। ਆ ਵੇਖ ਲਓ ਜੀ ਸਾਡਾ ਹੋਰ ਟੁੱਟਿਆ ਭਜਿਆ ਗੈਰੇਜ ਦਾ, ਮੱਟੀ ਛੱਟੀ ਵੀ ਪਈ ਇਹਦੇ 'ਚ, ਤੇ ਇਹਦੇ ਨਾਲ ਸਫਾਈ ਕਰਨੀ ਅੰਦਰੋਂ ਨਾ ਥੋੜਾ ਬਹੁਤ। ਮੈਂ ਗੱਡੀ ਅੰਦਰੋਂ ਸਾਫ਼ ਹੀ ਕਰਕੇ ਲੈ ਜੀ, ਇਹ ਅੰਦਰ ਮਿੱਟੀ ਛਿੱਟੀ ਕਾਫੀ ਲੱਗੀ ਸੀ ਇਹਦੇ ਨਾ, ਤੇ ਸਫਾਈ ਸੁਈ ਕਰਨੀ, ਤੇ ਮੈਂ ਥੋੜਾ ਬਹੁਤ ਸਾਫ਼ ਕਰ ਹੀ ਲੈਨੇ ਆ। ਉਹ ਵਰਬ ਸ਼ੁਬਰ ਮਾਰ ਲਈਏ, ਬਾਹਰੋਂ ਤਾਂ ਧੋ ਲਈ ਗੱਡੀ। ਆ ਜਿਹੜਾ ਕੀ ਕਹਿੰਦੇ ਛਾਪਰ ਚੜਿਆ ਮੇਰੇ ਵਾਸਤੇ ਚੜਿਆ, ਕਿਉਂਕਿ ਮੈਂ ਇੱਥੇ ਗੱਡੀ ਮਿੱਟੀ ਵਾਲੇ ਕੱਪੜੇ ਲਾ ਕੇ ਬਹਿਣਾ, ਤੇ ਘਰ ਦਾ ਬੌਸ ਕਹਿੰਦਾ ਤੇ ਕੱਪੜਾ ਛਪੜਾ ਪਾ ਕੇ ਬਹਿਣਾ, ਬੰਨੇ ਆ ਸਫਾਈ ਸਫਾਈ। ਜ਼ਿਆਦਾ ਸਫਾਈ ਤੇ ਮੈਂ ਕਰ ਲਈ ਹੈ ਇਹਦੀ ਨਾ, ਥੋੜੀ ਜਿਹੀ ਰਹਿੰਦੀ ਇਹਦੀ ਛੱਡੀ ਚਮਕਾਣੀ ਚਾਹੀਦੀ ਹੈ। ਤੇ ਬਿਲਕੁਲ ਲਓ ਜੀ। ਗੱਡੀ ਮੈਂ ਕਰ ਲਈ ਸੀ ਸਾਰੀ ਸਾਫ਼, ਤੇ ਥੋੜੀ ਜਿਹੀ ਰਹਿੰਦੀ ਸੀ, ਮੈਂ ਕਿਹਾ ਇਹ ਵੀ ਕਰ ਲਈਏ। ਗੱਡੀ ਦੇ ਚਮਕ ਚੁਮਕ ਆਇਆ ਤਾਂ ਮੈਂ ਵੈਸੇ ਲਾਇਆ ਇੱਥੇ ਨਾ ਆਪਣੇ ਕੱਪੜੇ ਛਪੜੇ ਬਚਾਉਣ ਵਾਸਤੇ। ਆ ਗੱਡੀ ਪੱਲੇ ਕਿੰਨੀ ਗੰਦੀ ਹੁੰਦੀ ਸੀ, ਸਫਾਈ ਕੀਤੀ ਹੈ ਮਾਸ਼ਾਅੱਲਾ, ਚਮਕ ਚਮਕ ਗਈ ਹੈ ਪੁਰਾਣੀ ਗੱਡੀ ਪਰ ਫਿਰ ਵੀ ਨਾ ਕਾਫੀ ਚਮਕ ਚਮਕ ਗਈ। ਮੇਰੀ ਸ਼ਕਲ ਵੀ ਨਜ਼ਰ ਆ ਰਹੀ ਹੋਣੀ ਸ਼ੀਸ਼ੇ 'ਚੋਂ, ਤੇ ਪਹਿਲੇ ਬੜਾ ਗੰਦਾ ਸੀ, ਹੁਣ ਤੇ ਜ਼ਰਾ ਨਜ਼ਰ ਆ ਰਿਹਾ। ਵੇਖਿਆ ਜੇ ਅੱਜ ਮਿਹਨਤਾਂ ਹੋਈਆਂ ਨੇ, ਘਰ ਦੇ ਬੌਸ ਨੂੰ ਵੀ ਤੇ ਰਾਜ਼ੀ ਕਰਨਾ ਹੁੰਦਾ। ਕੀ ਖਿਆਲ ਜੀ, ਉਹ ਕੰਮ ਜ਼ਰੂਰੀ ਹੈ, ਰੋਟੀ ਟੁੱਕਰ ਤੇ ਖਾਣੀ ਹੈ ਘਰ ਜਾ ਕੇ। ਭਾਈ ਉਹਨਾਂ ਇਹਨਾਂ ਕੋਲ ਲੈਂਦੇ ਆ ਕੁਲਫੀ, ਮਾਸ਼ਾਅੱਲਾ ਬਹੁਤ ਹੀ ਜ਼ਬਰਦਸਤ ਕੁਲਫੀ ਹੁੰਦੀ ਹੈ ਇਹਨਾਂ ਕੋਲ। ਤੇ ਇਹਨਾਂ ਕੋਲ ਕੁਲਫੀ ਲੈਂਦੇ ਆ, ਜਗ੍ਹਾ ਜਗ੍ਹਾ ਜਾ ਕੇ ਕੁਲਫੀਆਂ ਵੇਚਦੇ ਨੇ। ਹੋਰ ਭਾਜੀ ਕੀ ਹਾਲ ਹੈ? ਠੀਕ ਠਾਕ ਹੋਣ? ਆ ਵੇਖੋ ਕੈਮਰੇ ਅੰਦਰ ਹੁਣ ਨਜ਼ਰ ਆਇਆ ਜਾ ਕੁਲਫੀ ਹੈ ਜੀ ਪਾਕਿਸਤਾਨ ਦੀ, ਬਹੁਤ ਜ਼ਬਰਦਸਤ, ਤੇ ਮਾਸ਼ਾਅੱਲਾ ਬਹੁਤ ਹੀ ਜ਼ਬਰਦਸਤ ਇਹਨਾਂ ਦੀ ਵੈਨ ਹੈ। ਤੇ ਇਹ ਭਾਈ ਹੋਰ ਸੀ ਇਹਨਾਂ ਕੋਲ ਲਈ ਕੁਲਫੀ, ਤੇ ਹੁਣ ਚੱਲੇ ਨੇ ਵਾਪਸ। ਵੇਖਿਆ ਜੇ ਭਾਈ ਹੋਰ ਆਏ ਸੀ ਇਹਨਾਂ ਕੋਲ ਕੁਲਫੀ ਲਈਏ, ਤੇ ਮਾਸ਼ਾਅੱਲਾ ਬਹੁਤ ਜ਼ਬਰਦਸਤ ਹੈ ਵੇਚਦੇ ਨੇ ਇੱਥੇ ਆਈਸਕ੍ਰੀਮ ਤੇ ਕੁਲਫੀ। ਮੈਂ ਲੈ ਆਇਆ, ਦਰਵਾਜ਼ਾ ਬੰਦ ਕਰਦੇ ਹਾਂ, ਤੇ ਆਰਾਮ ਦੇ ਨਾਲ ਖਾਣੀ ਕੁਲਫੀ ਹੈ ਜਿਵੇਂ ਪਾਕਿਸਤਾਨ ਦੇ ਅੰਦਰ ਮਿਲਦੀ ਕੁਲਫੀ ਨਾ, ਸਾਡੇ ਇੱਥੇ ਫੈਕਟਰੀ ਹੈ ਤੇ ਉਹ ਮਾਸ਼ਾਅੱਲਾ ਜ਼ਬਰਦਸਤ ਕੁਲਫੀਆਂ ਬਣਾਉਂਦੇ ਨੇ। ਕੁਲਫੀ ਦਾ ਮਜ਼ਾ ਜਿਵੇਂ ਖੋਏ ਮਲਾਈ ਵਾਲੀ ਕੁਲਫੀ ਪਾਕਿਸਤਾਨ ਵਿਕਦੀ, ਇਹ ਕੁਲਫੀ ਬਿਲਕੁਲ ਉਸ ਤਰ੍ਹਾਂ। ਤਾਂ ਅਸੀਂ ਕਦੇ ਕਦੇ ਫਲੂਦਾ ਬਣਾਈਦਾ, ਤਾਂ ਇਹ ਕੁਲਫੀ ਪਾਈਦੀ ਉਹਦੇ ਅੰਦਰ, ਮਜ਼ਾ ਆ ਜਾਂਦਾ ਜਿਵੇਂ ਪਾਕਿਸਤਾਨ ਦੇ ਅੰਦਰ ਖਾਈਦਾ ਹੁੰਦਾ। ਤੇ ਟੇਸਟ ਕਰਦੇ ਹਾਂ ਜੀ ਕੁਲਫੀ ਓਰੀਜਨਲ ਇਹਨਾਂ ਦੀ, ਇਹ ਜ਼ਬਰਦਸਤ ਮਜ਼ਾ ਆਇਆ। ਬਾਹਰ ਖਲੋ ਕੇ ਖਾਣੇ ਜੀ ਕੁਲਫੀ, ਤੇ ਮਾਸ਼ਾਅੱਲਾ ਮੌਸਮ ਬੜਾ, ਤਾਂ ਗੱਡੀ ਧੋ ਕੇ ਤੇ ਮੈਂ ਗਿਆ ਥੱਕ। ਤੇ ਦੋ ਆਪਣੇ ਜਵਾਨ ਮਿਲੇ ਸੀ, ਤੇ ਮੈਂ ਕਿਹਾ ਚਲੋ ਨਾ ਗੱਪ ਸ਼ਪ ਲਾਉਂਦੇ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ। ਬਿਲਕੁਲ ਜ਼ਬਰਦਸਤ ਕੁਲਫੀ ਹੈ ਜੀ, ਜਿਵੇਂ ਪਾਕਿਸਤਾਨ ਹੁੰਦੀ ਨਾ 100% ਸੇਮ। ਇਹ ਜਿਹੜੀ ਕੁਲਫੀ ਹੈਲੀਫੈਕਸ ਦੀ ਪੂਰੇ ਇੰਗਲੈਂਡ ਦੇ ਅੰਦਰ ਜਾਂਦੀ, ਤੇ ਹੋਰ ਵੀ ਕੰਟਰੀਆਂ 'ਚ ਕੁਲਫੀ ਜਾਂਦੀ ਹੈ, ਸਿਰਫ ਸਾਡੇ ਕੋਲ ਹੀ ਹੁੰਦੀ ਕਿਉਂਕਿ ਬਣਦੀ ਸਾਡੇ ਤਹਿਸੀਲਾਂ ਵਾਲੀ ਕਹਿਣ ਲੱਗਾ ਹੈਲੀਫੈਕਸ ਦੇ ਅੰਦਰ ਹੈ। ਬਹੁਤ ਹੀ ਜ਼ਬਰਦਸਤ ਸਵਾਦ ਇਹਦਾ, ਤੁਸੀਂ ਵੇਖ ਕੇ ਇੰਜੋਏ ਕਰੋ, ਮੈਂ ਖਾ ਕੇ ਇੰਜੋਏ ਕਰਦਾ।
ਕੰਮ ਤੋਂ ਤੇ ਵਾਪਸ ਆ ਗਿਆ, ਗੱਡੀ ਛੱਡੀ ਧੋ ਕੇ ਸਾਫ਼ ਸੂਫ ਕਰਕੇ ਮੈਂ ਹੁਣ ਇੱਥੇ ਗਾਰਡਨ 'ਚ ਖਲੋਂਦੇ ਆ, ਕੁਲਫੀ ਖਾਂਦੇ ਆ, ਕੱਪੜੇ ਛਪੜੇ ਚੇਂਜ ਕਰਾਂਗੇ ਤੇ ਫਿਰ ਤੁਹਾਨੂੰ ਮਾਹੌਲ ਸ਼ੇਅਰ ਕਰਦੇ ਆ ਜੀ ਅੱਗੇ ਦਾ ਵੀ। ਠੀਕ ਹੈ ਜੀ, ਮਿਲਦੇ ਆ। ਮੈਂ ਕੁਲਫੀ ਸ਼ੁਲਫੀ ਖਾ ਲਿਆ। ਸਾਨੂੰ ਅੱਜ ਕੋ ਦੇ ਗਏ ਨੇ ਪੀਜ਼ਾ, ਤੇ ਕਹਿੰਦੇ ਨੇ ਪੀਜ਼ਾ ਖਾਓ ਅੱਜ, ਤੇ ਨਾਲ ਹੀ ਪੈਪਸੀ ਦਾ ਕੈਨ ਸ਼ੈਨ ਵੀ ਹੈਗਾ ਨਾਲ, ਤੇ ਸੌਸ ਤੇ ਦੇਸੀ ਮਾਹੌਲ ਦੇ ਅੰਦਰ ਤੇ ਖਾਣੇ ਪੈਂਦੇ ਨੇ, ਪੀਣੇ ਪੈਂਦੇ ਨੇ, ਜੋ ਵੀ ਕਰਨੇ ਪੈਂਦੇ ਨੇ। ਮੈਂ ਖਾਣਾ ਪੀਜ਼ਾ ਸ਼ੀਜ਼ਾ। ਲਓ ਜੀ, ਮੈਂ ਖਾਣ ਲੱਗਾ ਜੀ ਪੀਜ਼ਾ। ਕਦੇ ਕਦੇ ਰੋਜ਼ ਹੀ ਪੀਜ਼ਾ ਆ ਜਾਂਦਾ। ਅੱਜ ਬਾਹਰੋਂ ਪੀਜ਼ਾ ਆਇਆ, ਅਸੀਂ ਘਰ ਪਕਾਇਆ ਨਹੀਂ, ਕਿਸੇ ਨੇ ਦਿੱਤਾ ਹੈ। ਕਹਿੰਦੇ ਨੇ ਅੱਜ ਸਾਡੇ ਵੱਲੋਂ ਇੰਜੋਏ ਕਰੋ ਪੀਜ਼ਾ ਤੁਸੀਂ। ਬਿਸਮਿਲ੍ਲਾਹ। ਲਓ ਜੀ, ਮੈਂ ਕਰਦਾ ਪੀਜ਼ਾ ਇੰਜੋਏ। तो जिंदगी रहते इंशाल्लाह फिर मुलाकात होगी जी ਤੁਹਾਡੇ ਨਾਲ ਕਿਸੇ ਹੋਰ ਦਿਨ, ਕਿਸੇ ਹੋਰ ਜਗ੍ਹਾ ਤੇ, ਕਿਸੇ ਹੋਰ ਵੀਡੀਓ 'ਚ। ਤੇ ਮੈਨੂੰ ਦਿਓ ਇਜਾਜ਼ਤ। ਅੱਲਾਹ ਹਾਫਿਜ਼।